ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ ਦੇ ਵਿੱਚ। ਤੇ ਮੇਰੇ ਨਾਲ ਮੇਰੇ ਮਹਿਮਾਨ ਜੁੜ ਚੁੱਕੇ ਨੇ ਜੀ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਨਦੀਪ ਸਿੰਘ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਗੁਰਪ੍ਰੀਤ ਕੌਰ ਜੀ, ਤੁਹਾਡਾ ਵੀ ਬਹੁਤ ਸਵਾਗਤ ਹੈ। ਤੇ ਤੁਹਾਡੇ ਫਰਜ਼ੰਦ ਅਭੈ ਸਿੰਘ ਜੀ, ਤੁਹਾਡਾ ਵੀ ਸਵਾਗਤ ਹੈ। ਹੋਰ ਦੱਸੋ ਜੀ, ਕੀ ਹਾਲ ਚਾਲ ਹੈ ਤੁਹਾਡੇ? ਬਸ ਠੀਕ ਹੈ ਜੀ, ਤੁਸੀਂ ਸੁਣਾਓ? ਤੁਸੀਂ ਠੀਕ ਹੋ ਜੀ? ਤੁਸੀਂ ਠੀਕ ਹੋ? ਹਾਂਜੀ। ਅੱਛਾ, ਪੰਜਾਬ ਤੋਂ ਤੁਸੀਂ ਕਿੱਥੋਂ? ਹਾਂ, ਪੰਜਾਬ ਤੋਂ ਮੈਂ ਗੁਰਦਾਸਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਜੀ। ਮੇਰਾ ਪਿੰਡ ਖੋਖਰ ਫੌਜੀਆਂ। ਅੱਛਾ ਜੀ। ਹਾਂਜੀ, ਤੇ ਮੈਂ ਬਟਾਲੇ ਦੇ ਨਾਲ ਹੀ ਹੈ ਥੋੜਾ, ਖੋਖਰ ਫੌਜੀਆਂ। ਤੇ ਸਟੱਡੀ ਵੀ ਉੱਥੇ ਕੀਤੀ? ਹਾਂਜੀ, ਸਟੱਡੀ ਮੈਂ ਉੱਥੇ ਕੀਤੀ ਸੀ। ਤੇ ਫਿਰ ਮੈਂ ਐਕਚੁਅਲੀ ਮੈਂ ਫੁੱਟਬਾਲ ਖੇਲਣ ਕਰਕੇ ਮੈਂ ਫਿਰ ਮੇਰੀ ਸਟੱਡੀ ਵਿੱਚ ਹੀ ਰਹਿ ਗਈ ਸੀ। ਅੱਛਾ। ਫਿਰ ਮੈਂ ਪ੍ਰਾਈਵੇਟ 'ਚ ਜਾ ਕੇ ਮੈਂ ਗ੍ਰੈਜੂਏਸ਼ਨ ਕੀਤੀ ਸੀ। ਫੁੱਟਬਾਲ ਬਾਰੇ ਆਪਣੀਆਂ ਕਾਫੀ ਗੱਲਾਂ ਹੋਈਆਂ ਆਫ ਦਾ ਰਿਕਾਰਡ, ਜਿਹੜੇ ਅਸੀਂ ਪਹਿਲਾਂ ਗੱਲਾਂ ਬਾਤਾਂ ਕਰਦੇ ਸੀ, ਕਿਉਂਕਿ ਤੁਸੀਂ ਇੰਟਰਨੈਸ਼ਨਲ ਪਲੇਅਰ ਸੀਗੇ। ਸੋ ਤੁਸੀਂ ਇੰਨਾ ਜ਼ਿਆਦਾ ਤਕੜੇ ਲੈਵਲ ਦੇ ਉੱਤੇ ਫੁੱਟਬਾਲ ਖੇਡਦੇ ਸੀ, ਹਨਾ? ਤੇ ਤੁਹਾਡਾ ਕਿੱਦਾਂ ਮਨ ਕੀਤਾ ਬਾਹਰਲੇ ਮੁਲਕ ਆਉਣ ਦਾ? ਬਸ ਜੀ, ਵਧੀਆ ਸੀ ਉੱਥੇ। ਮੈਂ ਉਹ ਲਾਈਫ ਨੂੰ ਮਿਸ ਵੀ ਕਰਦਾ ਰਿਹਾ ਬਾਅਦ 'ਚ। ਪਰ ਜਦੋਂ ਇੱਥੇ ਆਏ ਫਿਰ ਬੱਚਿਆਂ ਦਾ ਫਿਊਚਰ ਵਾਸਤੇ ਇਹ ਸੋਚਿਆ ਸੀ ਵੀ ਮਿਸਿਸ ਨਾਲ ਸਲਾਹ ਹੋਈ ਵੀ ਆਪਾਂ ਨੂੰ ਜਾਣਾ ਚਾਹੀਦਾ ਬਾਹਰ, ਕਿਉਂਕਿ ਬੱਚਿਆਂ ਦਾ ਗੁੱਡ ਫਿਊਚਰ ਵਾਸਤੇ ਅਸੀਂ ਇੱਥੇ ਫਿਰ ਮੂਵ ਕੀਤੇ ਸੀ 2008 ਦੇ ਵਿੱਚ। ਜੀ ਬਿਲਕੁਲ। ਤੁਹਾਡੇ ਫੁੱਟਬਾਲ ਦੇ ਕਰੀਅਰ ਬਾਰੇ ਮੈਂ ਕਾਫੀ ਸਾਰੀਆਂ ਗੱਲਾਂ ਕਰਨੀਆਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਫਰਜ਼ੰਦ ਤੇ ਤੁਹਾਡੀ ਮਿਸਿਸ ਨਾਲ ਵੀ ਥੋੜ੍ਹੀਆਂ ਗੱਲਾਂ ਕਰ ਲਵਾਂ। ਗੁਰਪ੍ਰੀਤ ਕੌਰ ਜੀ, ਤੁਸੀਂ ਕਿੱਥੋਂ ਹੈ ਜੀ? ਮੈਂ ਵੀ ਗੁਰਦਾਸਪੁਰ ਡਿਸਟ੍ਰਿਕਟ ਤੋਂ ਹੀ ਹਾਂ, ਤੇ ਮੇਰਾ ਵੀ ਪਿੰਡ ਬਟਾਲੇ ਦੇ ਕੋਲ ਹੀ ਆ, 7-8 ਕਿਲੋਮੀਟਰ ਦੂਰ ਆ, ਘੁੰਮਣ ਕਲਾਨ। ਅੱਛਾ ਜੀ। ਹਾਂਜੀ। ਤੇ ਤੁਸੀਂ ਵੀ ਸਟੱਡੀ ਉੱਥੋਂ ਹੀ ਕੀਤੀ? ਹਾਂਜੀ, ਮੈਂ ਸਟੱਡੀ ਸਾਡੇ ਲਾਗੇ ਸੀ ਧਾਰੀਵਾਲ ਕਾਲਜ, ਬੇਬੇ ਨਾਨਕੀ ਕਾਲਜ, ਤੇ ਮੈਂ ਆਪਣੀ ਜਿਹੜੀ ਹੈਗੀ ਸੀ ਗ੍ਰੈਜੂਏਸ਼ਨ ਉੱਥੋਂ ਕੀਤੀ। ਤੇ ਫਿਰ ਮੈਂ ਆਪਣੀ ਮਾਸਟਰ ਕੀਤੀ ਸੀ ਦੀਨਾਨਗਰ ਕਾਲਜ ਤੋਂ। ਓਕੇ। ਹਾਂਜੀ। ਤੇ ਫਿਰ ਬੀਐਡ ਮੈਂ ਕੀਤੀ ਸੀ ਆਪਣੀ ਜੰਮੂ ਤੋਂ। ਕਿਹੜੇ ਸੰਨ ਚ ਆਏ ਸੀ ਤੁਸੀਂ? ਅਸੀਂ 2008 ਚ ਇੱਥੇ ਆਏ ਸੀ। ਓਕੇ, ਠੀਕ ਹੈ। ਤੇ ਜਦੋਂ 2008-7 ਦੀ ਜਦੋਂ ਵੀ ਕੋਈ ਗੱਲ ਕਰਦਾ ਤਾਂ ਇਹੀ ਦੱਸਦਾ ਕਿ ਇੱਥੇ ਕਾਫੀ ਸਟਰਗਲ ਸੀ ਲਾਈਫ ਨੂੰ ਅੱਗੇ ਲੈ ਕੇ ਜਾਣ ਲਈ। ਤੁਹਾਨੂੰ ਕਿਹਾ ਜਿਹੜਾ ਮਾਹੌਲ ਮਿਲਿਆ? ਅਸਲ 'ਚ ਇਹ ਹੁੰਦਾ ਕਿ ਤੁਹਾਨੂੰ ਅੱਗੋਂ ਕਿਵੇਂ ਦਾ ਕੋਈ ਮਿਲ ਰਿਹਾ। ਅਸੀਂ ਜਿਨ੍ਹਾਂ ਦੇ ਕੋਲ ਆਏ ਸੀ ਉਹ ਵੀ ਨਾਈਸ ਸੀ, ਉਹਨਾਂ ਨੇ ਹਰ ਜਿੰਨੀ ਵੀ ਪੋਸੀਬਲ ਹੈਲਪ ਸੀ ਉਹਨਾਂ ਨੇ ਸਾਡੀ ਕੀਤੀ, ਤੇ ਹਜੇ ਵੀ ਅਸੀਂ ਉਹਨਾਂ ਨੂੰ ਮਿਲਦੇ ਹਾਂ। ਅੱਛਾ। ਤੇ ਵਧੀਆ ਸੀ। ਤੇ ਮੈਂ ਤਾਂ ਚਲੋ ਜੋਬ ਨਹੀਂ ਕੀਤੀ, ਪਹਿਲਾਂ ਕਾਲਜ ਹੀ ਜਾਂਦੀ ਸੀ, ਤੇ ਵਧੀਆ ਰਿਹਾ। ਮਤਲਬ ਸਟਰਗਲ ਹੋਇਆ ਸੀ ਬਟ ਮੈਨੂੰ ਠੀਕ ਰਿਹਾ। ਸਾਹਮਣੇ ਵਾਲੇ ਮਿਲ ਗਏ ਸੀ ਤੁਹਾਨੂੰ? ਹਾਂਜੀ। ਇੱਥੇ ਮਤਲਬ ਕਿ ਜ਼ਿਆਦਾ ਠੀਕ ਸੀ। ਹਾਂਜੀ, ਉਹ ਵੀ ਉਹਨਾਂ ਨੇ ਸਾਡੀ ਹੈਲਪ ਕੀਤੀ। ਚਲੋ ਇੰਨਾ ਕੀ ਹੁੰਦਾ ਭਾਜੀ ਕਿ ਜਦੋਂ ਤੁਸੀਂ ਆਉਨੇ ਆ ਨਾ 2-4 ਦਿਨ ਦਾ ਕੋਈ ਸਹਾਰਾ ਦੇ, ਉਹ ਤੋਂ ਬਾਅਦ ਤਾਂ ਤੁਸੀਂ ਖੁਦ ਹੀ ਆਪਣੀ ਗੱਡੀ ਨੂੰ ਰੋੜਨਾ ਹੁੰਦਾ। ਹਾਂਜੀ। ਤੇ ਕਿਉਂਕਿ ਮੈਂ ਕਾਫੀ ਜਿਹੜੇ ਕਿੱਸੇ ਸੁਣਦੀ ਹੁੰਦੀ ਹਾਂ, ਸਮ ਟਾਈਮ ਏਦਾਂ ਦੇ ਹੁੰਦੇ ਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਆ ਰਿਹਾ, ਜਾਂ ਕਈਆਂ ਨੂੰ ਪਤਾ ਵੀ ਹੁੰਦਾ ਆ ਰਿਹਾ, ਲੈਣ ਹੀ ਨਹੀਂ ਜਾਂਦਾ ਕੋਈ, ਹਨਾ? ਪਰ ਇਹ ਹੈ ਕਿ ਉਦੋਂ 2 ਦਿਨ ਦਾ ਜਿਹੜਾ ਸਹਾਰਾ ਹੁੰਦਾ ਨਾ ਉਹ ਮਿਲ ਜਾਵੇ, ਤੋਂ ਬਾਅਦ ਚਲੋ ਸੋਚਾ ਲਿਆ। ਅਬੇ ਜੀ, ਤੁਸੀਂ ਕਿੰਨੇ ਸਾਲਾਂ ਦੇ ਹੋ? ਮੈਂ 16 year old ਆ। ਅੱਛਾ। ਹਾਂਜੀ। ਕੀ ਪੂਰਾ ਨਾਮ ਕੀ ਤੁਹਾਡਾ? ਅਬੇ ਹੀ ਆ? ਅਬੇ ਪ੍ਰਤਾਪ ਸਿੰਘ। ਅਬੇ ਪ੍ਰਤਾਪ ਸਿੰਘ ਆ ਤੁਹਾਡਾ ਨਾਮ? ਹਾਂਜੀ। ਅੱਛਾ। ਤੇ ਇੱਥੇ ਜੰਪਲ? ਤੁਸੀਂ ਇੱਥੋਂ ਦੇ ਜੰਪਲ? ਨਹੀਂ, ਉੱਥੋਂ ਇੰਡੀਆ ਦਾ ਬੋਰਨ ਆ ਮੈਂ। ਅੱਛਾ। ਇੱਥੇ ਜਦੋਂ ਆਸਟ੍ਰੇਲੀਆ ਪਹੁੰਚੇ ਸੀ ਮੈਂ 3 year old ਸੀ। ਅੱਛਾ। ਹਾਂਜੀ। ਓਕੇ। ਇੰਨਾ ਯਾਦ ਤਾਂ ਨਹੀਂ ਹੋਣਾ ਕੁਛ ਪੰਜਾਬ ਦਾ ਜਦੋਂ ਆਏ ਸੀ? ਛੋਟੇ ਸੀ ਜ਼ਿਆਦਾ, ਹਨਾ? ਕੁਛ ਨਹੀਂ ਯਾਦ। ਪੰਜਾਬ ਜਾਣਾ ਚੰਗਾ ਲੱਗਦਾ? ਹਾਂਜੀ, ਵਧੀਆ ਲੱਗਦਾ ਉੱਥੇ। ਅੱਛਾ। ਵਧੀਆ ਫਨ ਹੈ ਉੱਥੇ। ਅੱਛਾ। ਹਾਂਜੀ। ਤੁਹਾਡੇ ਵੱਲ ਆਉਂਦੇ ਅਮਨਦੀਪ ਸਿੰਘ ਜੀ, ਤੁਸੀਂ ਦੱਸਿਆ ਕਿ ਤੁਸੀਂ ਫੁੱਟਬਾਲ ਦੇ ਕਾਫੀ ਤਕੜੇ ਪਲੇਅਰ ਸੀਗੇ, ਹਨਾ? ਤਾਂ ਤੁਸੀਂ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਸੀ ਫੁੱਟਬਾਲ ਦੀ ਇੰਡੀਆ ਦੇ ਵਿੱਚ? ਫੁੱਟਬਾਲ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਫੁੱਟਬਾਲ ਦਾ ਬੜਾ ਵਧੀਆ ਮਾਹੌਲ ਸੀ। ਤੇ ਮੇਰੇ ਕਜ਼ਨ ਨੇ ਗੋਨੀ, ਉਹਨਾਂ ਨੇ ਉਹ ਬੜੇ ਵਧੀਆ ਪਲੇਅਰ ਸੀ। ਉਹਨਾਂ ਦੇ ਵੇਖ ਕੇ ਮੈਂ ਉਹਨਾਂ ਨੂੰ ਹੀ ਫੋਲੋ ਕਰਕੇ ਮੈਂ ਫੁੱਟਬਾਲ ਖੇਲਣਾ ਸ਼ੁਰੂ ਕੀਤਾ। ਤੇ ਮੇਰੇ ਬ੍ਰਦਰ ਨੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਫਿਰ ਫੁੱਟਬਾਲ ਦਾ ਇੰਨਾ ਕੁ ਸ਼ੌਂਕ ਪੈ ਗਿਆ ਕਿ ਫੁੱਟਬਾਲ 'ਚ। ਕਿੰਨੇ ਸਾਲਾਂ ਦੇ ਸੀ ਜਦੋਂ ਪਹਿਲਾ ਮੈਚ ਇੰਡੀਆ ਦੀ ਟੀਮ ਦੇ ਵਿੱਚ ਖੇਡਿਆ? ਮੈਂ ਉਦੋਂ 21 year ਦਾ ਸੀ ਜਦੋਂ ਮੈਂ ਫਸਟ ਮੈਂ ਖੇਲਿਆ 16 year ਅੰਡਰ 16 ਟੀਮ ਦੇ ਵਿੱਚ। ਅੱਛਾ। ਫਿਰ ਮੈਂ 21 year ਦਾ ਸੀ ਜਦੋਂ ਮੈਂ ਅੰਡਰ 23 ਇੰਡੀਆ ਟੀਮ ਵੱਲੋਂ ਖੇਲਿਆ। ਹਾਂਜੀ। ਕਿੰਨਾ ਟਾਈਮ ਉੱਥੇ ਰਹੇ ਹੋ ਤੇ ਕਿੰਨਾ ਟਾਈਮ ਉੱਥੇ ਆਪਣੀ ਸੌਕਰ ਪਲੇ ਕੀਤੀ ਆ? ਮੈਂ ਸੌਕਰ ਮੈਂ ਪਹਿਲਾਂ ਸੀ 98 ਦੇ ਵਿੱਚ ਮੈਂ ਟਾਟਾ ਫੁੱਟਬਾਲ ਅਕੈਡਮੀ 'ਚ ਗਿਆ ਸੀ। ਫਿਰ ਟਾਟਾ ਫੁੱਟਬਾਲ ਅਕੈਡਮੀ 'ਚੋਂ ਮੈਂ ਪਾਸ ਆਊਟ ਹੋ ਕੇ ਆਫਟਰ 2 year ਮੈਂ ਈਸਟ ਬੰਗਾਲ ਕਲੱਬ ਸਾਈਨ ਕੀਤਾ ਸੀ। ਈਸਟ ਬੰਗਾਲ
ਕਲੱਬ ਇੰਡੀਆ ਦੀ ਓਲਡੈਸਟ ਕਲੱਬ। ਫਿਰ ਮੈਂ 10 ਈਅਰ ਕੰਟੀਨਿਊ ਉੱਥੇ ਵੱਖ-ਵੱਖ ਕਲੱਬਾਂ 'ਚ ਖੇਲਿਆ ਜੀ। ਗੋਆ, ਸਲਗੋਂਕਾ, ਬੰਬੇ, ਫਿਰ ਬੈਂਗਲੋਰ, ਮੁਹੰਮਡਨ ਸਪੋਰਟਿੰਗ ਆਲਸੋ ਕਲਕੱਤਾ ਦੀ ਓਲਡੈਸਟ ਕਲੱਬ ਆ। 10 ਈਅਰ ਖੇਲਿਆ। ਫਿਰ ਜਦ 2008 'ਚ ਇੱਥੇ ਆਏ ਉਦੋਂ ਮੈਂ ONGC 'ਚ ਖੇਲਦਾ ਸੀ। ਅੱਛਾ ਜੀ। ਫਿਰ ਮੈਂ ਇੱਥੇ ਮੂਵ ਹੋ ਗਏ। 2008 ਤੁਸੀਂ ਇੱਥੇ ਆ ਗਏ। ਜਦੋਂ ਇੰਡੀਆ ਦੇ ਵਿੱਚ ਸੀਗੇ ਬਹੁਤ ਸਾਰੇ ਤੁਸੀਂ ਮੈਚਸ ਖੇਡੇ, ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਵੀ ਜਾਣ ਦਾ ਮੌਕਾ ਮਿਲਿਆ? ਹਾਂਜੀ, ਇੰਟਰਨੈਸ਼ਨਲ ਲੈਵਲ ਤੇ ਵੀ ਜਾਣ ਦਾ ਕਾਫੀ, ਮੈਂ ਵਰਲਡ ਕੱਪ ਕੁਆਲੀਫਾਈ ਮੈਚਸ ਵੀ ਖੇਲਿਆ ਜੀ ਅਗੇਂਸਟ ਜਾਪਾਨ, ਸਾਊਦੀ ਅਰਬੀਆ ਐਂਡ ਉਜ਼ਬੇਕਿਸਤਾਨ, ਲੋਟ ਟੀਮ ਇੰਟਰਨੈਸ਼ਨਲ ਲੈਵਲ ਤੇ। ਜੇਕਰ ਦੇਖਿਆ ਜਾਵੇ, ਜਿੱਦਾਂ ਤੁਸੀਂ ਗੱਲਾਂ ਦੱਸਦੇ, ਤੁਹਾਡਾ ਫਿਊਚਰ ਉੱਥੇ ਬਹੁਤ ਜ਼ਿਆਦਾ ਸੋਹਣਾ ਸੀ ਨਾ, ਕਿਉਂਕਿ ਤੁਸੀਂ ਇੱਕ ਸਟੈਪ ਇਨ ਕਰ ਲਿਆ ਸੀ ਆਪਣੇ ਫਿਊਚਰ ਲਈ, ਪਰ ਤੁਸੀਂ ਆਪਣੇ ਬੱਚਿਆਂ ਦੇ ਲਈ ਸੈਕਰੀਫਾਈਸ ਕਰਤਾ। ਹਾਂਜੀ, ਕਿਉਂਕਿ ਆਪਣਾ ਫਿਊਚਰ ਤਾਂ ਠੀਕ ਸੀ ਜੀ, ਉੱਥੇ ਵਧੀਆ ਸੀ, ਚੱਲ ਰਿਹਾ ਸਾਰਾ ਕੁਝ, ਆਲ ਗੁੱਡ ਸੀ। ਪਰ ਫਿਰ ਇਹ ਸੋਚਿਆ ਸੀ ਵੀ ਬੱਚਿਆਂ ਦਾ ਗਾਂ ਫਿਊਚਰ ਵਾਸਤੇ ਸਾਨੂੰ ਮੂਵ ਹੋਣਾ, ਮਿਸਿਸ ਨਾਲ ਸਲਾਹ ਕੀਤੀ, ਫਿਰ ਉਹਦੇ ਕਰਕੇ ਅਸੀਂ ਫਿਰ ਆਸਟ੍ਰੇਲੀਆ ਮੂਵ ਹੋ ਗਏ ਜੀ। ਤੁਸੀਂ ਆਸਟ੍ਰੇਲੀਆ ਜਦੋਂ ਆਏ ਸੀਗੇ, ਕਿਉਂਕਿ ਤੁਸੀਂ ਇੱਕ ਪਲੇਅਰ ਤੇ ਇੱਕ ਜਿਹੜੇ ਕਲਾਕਾਰ ਹੁੰਦੇ ਆ ਨਾ, ਉਹਨਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜਿਹੜਾ ਸਰੀਰ ਦੇ ਵਿੱਚ, ਦਿਲ ਦਿਮਾਗ ਦੇ ਵਿੱਚ ਕੀੜਾ ਹੁੰਦਾ, ਕੁਝ ਸਮੇਂ ਲਈ ਸ਼ਾਂਤ ਜ਼ਰੂਰ ਹੋ ਜਾਂਦਾ ਪਰ ਮਰਦਾ ਨਹੀਂ ਹੈ। ਇੱਥੇ ਆ ਕੇ ਫਿਰ ਤੁਹਾਨੂੰ ਕਿੱਦਾਂ ਦਾ ਫੀਲ ਹੋਇਆ? ਕਿਉਂਕਿ ਇੱਕ ਪਲੇਅਰ ਸੀਗੇ, ਇੱਥੇ ਆ ਕੇ ਤਾਂ ਤੁਹਾਨੂੰ ਦੂਜੇ ਕੰਮ ਕਰਨੇ ਪੈ ਗਏ ਹੋਣੇ, ਲੇਬਰ ਵੀ ਕੀਤੀ ਹੋਣੀ ਆ। ਬਿਲਕੁਲ ਜੀ। ਸੋ ਉਹ ਕਿਸ ਤਰ੍ਹਾਂ ਦਾ ਤੁਹਾਡੇ ਦਿਮਾਗ ਦੇ ਉੱਤੇ ਅਸਰ ਸੀਗਾ ਉਸ ਬਾਰੇ? ਐਕਚੁਅਲੀ ਮੈਂ ਤੁਹਾਨੂੰ ਦੱਸਾਂ ਜੀ, ਮੈਂ ਫੁੱਟਬਾਲ ਮੇਰਾ ਪੈਸ਼ਨ ਵੀ ਸੀ ਤੇ ਪੈਸ਼ਨ ਨੂੰ ਮੈਂ ਆਪਣੇ ਪ੍ਰੋਫੈਸ਼ਨ ਬਣਾਇਆ ਸੀ। ਪਰ ਜਦੋਂ ਇੱਥੇ ਆਸਟ੍ਰੇਲੀਆ ਮੂਵ ਹੋਏ, ਮੈਨੂੰ ਫੁੱਟਬਾਲ ਨਾਲੋਂ ਮੈਨੂੰ ਛੱਡਣਾ ਪਿਆ, ਕਿਉਂਕਿ ਮੈਨੂੰ ਇੱਥੇ ਕੋਈ ਜਾਣਦਾ ਨਹੀਂ ਸੀ। ਮੇਬੀ ਮੈਂ ਜੇ ਉਦੋਂ ਆਉਂਦਾ ਸ਼ਾਇਦ ਮੈਂ ਖੇਲ ਸਕਦਾ ਸੀ, ਪਰ ਮੈਨੂੰ ਕੋਈ ਇੱਥੇ ਹੋਰ ਮਿਲਿਆ ਨਹੀਂ। ਨਵੀਂ ਜਗ੍ਹਾ ਆ ਗਏ, ਸਾਰਾ ਕੁਝ ਨਵਾਂ ਸੀ। ਫਿਰ ਸਟਰਗਲ ਕੀਤਾ, ਫਿਰ ਤੁਹਾਨੂੰ ਲੇਬਰ ਵੀ ਕਰਨੀ ਪੈਂਦੀ ਹੈ, ਕੀਤੀ ਹੈ ਜੀ, ਉਹਦੇ ਵਿੱਚ ਵੀ ਕੋਈ ਨਹੀਂ। ਪਰ ਮੇਰਾ ਮਨ ਅੰਦਰੋਂ ਇਹ ਸੀ ਵੀ ਮੈਂ ਫੁੱਟਬਾਲ ਨਾਲ ਜੁੜਾਂ, ਪਰ ਮੈਂ ਫੁੱਟਬਾਲ ਇੱਥੋਂ ਤੱਕ ਸੀ, ਮੈਂ ਫੁੱਟਬਾਲ ਵੇਖਣਾ ਵੀ ਛੱਡਤਾ ਸੀ, ਕਿਉਂਕਿ ਮੈਂ ਬੜਾ ਹਰਟ ਹੋਇਆ ਹੁੰਦਾ ਸੀ। ਤੇ ਫਿਰ ਕੁਛ ਟਾਈਮ ਬਾਅਦ ਜਦੋਂ ਮੈਨੂੰ ਇੱਥੇ ਬ੍ਰਿਸਬੇਨ ਤੋਂ ਰੌਕੀ ਭਾਜੀ ਹੋਣੀ ਮਿਲੇ, ਫਿਰ ਉਹਨਾਂ ਨਾਲ ਹੌਲੀ ਹੌਲੀ ਜੁੜ ਕੇ ਫਿਰ ਮੈਂ ਕੈਲੋਮਿਲ ਟੀਮ ਨਾਲ ਜੁੜਿਆ। ਫਿਰ ਮੈਨੂੰ ਦੁਬਾਰਾ ਫਿਰ ਉਹ ਮੇਰੀ ਚੀਜ਼ ਮੈਨੂੰ ਕਰਨ ਦਾ ਮੌਕਾ ਮਿਲਿਆ ਵੀ ਮੈਂ ਫਿਰ ਉਹ ਕਰ ਸਕਦਾ। ਕਿੰਨਾ ਕੁ ਗੈਪ ਪੈ ਗਿਆ ਸੀ ਉਸ ਚੀਜ਼ ਨੂੰ ਲੈ ਕੇ ਆਉਣ ਤੱਕ? 4 ਈਅਰ ਗੈਪ ਪੈ ਗਿਆ ਸੀ, ਬਿਲਕੁਲ ਫੁੱਟਬਾਲ ਤੋਂ ਮਤਲਬ ਟੁੱਟ ਗਿਆ ਸੀ। ਅੱਛਾ। ਤੇ ਫਿਰ ਆਫਟਰ 4 ਈਅਰ ਤੇ ਕਮ ਬੈਕ ਕਰਨਾ ਕਿਸ ਤਰੀਕੇ ਦਾ ਸੀਗਾ ਫਿਰ? ਬਹੁਤ ਔਖਾ ਸੀ ਜੀ। ਇੱਕ ਤਾਂ ਬੋਡੀ weight ਵੀ ਵੱਧ ਗਿਆ ਸੀ, ਤੁਸੀਂ ਦੁਬਾਰਾ ਫਿਟਨੈਸ ਲਿਆਉਣੀ ਉਸ ਟਾਈਮ ਆਉਣਾ, ਉਹ ਬਹੁਤ ਡਿਫਿਕਲਟ ਸੀ। ਪਰ ਹੌਲੀ ਹੌਲੀ ਕਰਕੇ ਫਿਰ ਜੋ ਹਾਲਾਤ ਠੀਕ ਹੁੰਦੇ ਗਏ ਨਾਲ, ਫਿਰ ਮੈਂ ਆਪਣਾ ਫਿਊਚਰ ਜਿਹੜਾ ਮੈਂ ਆਪਣੇ ਫਿਊਚਰ 'ਚ ਕਰ ਸਕਦਾ, ਮੈਂ ਆਪਣੇ ਬੇਟੇ 'ਚੋਂ ਦੇਖਦਾ ਜੀ, ਇਹਨੂੰ ਮੈਂ ਫੁੱਟਬਾਲ ਖੇਲਣ ਵਾਸਤੇ ਪ੍ਰੇਰਿਤ ਕਰਦਾ ਵਾਂ। ਪਰ ਮੈਂ ਫੋਰਸ ਨਹੀਂ ਕਰਦਾ, ਮੈਂ ਇਹਨੂੰ ਸ਼ੁਰੂ ਤੋਂ ਨਹੀਂ ਫੋਰਸ ਕੀਤਾ ਕਿ ਮੈਂ ਫੁੱਟਬਾਲ ਪਲੇਅਰ ਹਾਂ ਤਾਂ ਤੂੰ ਫੁੱਟਬਾਲ ਪਲੇਅਰ ਹੀ ਬਣਨਾ। ਪਰ ਇਹਦੀ ਆਪਣੀ ਆ ਵੀ ਇਹ ਵੈਸੇ ਵੀ ਇਹਦਾ ਵੀ ਜਿੱਦਾਂ ਹੁੰਦਾ ਬਲੱਡ ਦੇ ਵਿੱਚ ਹੈ ਜੀ, ਇਹ ਵੀ ਫੁੱਟਬਾਲ ਨਾਲ ਸ਼ੁਰੂ ਤੋਂ ਜੁੜ ਗਿਆ। ਅੱਛਾ, ਅਵੇ ਨੂੰ ਵੀ ਫਿਰ ਸੌਕਰ ਖੇਡਣ ਦਾ ਸ਼ੌਂਕ ਹੈਗਾ? ਹਾਂਜੀ। ਕਿਹੜੇ ਕਲੱਬ ਨਾਲ ਜੁੜੇ ਹੋਏ ਹੋ? ਰਾਈਟ ਨਾਓ ਮੈਂ ਕੁਮਰਾਲੀ ਖੇਡਦਾ ਪਿਆ, ਰੀਸੈਂਟਲੀ ਸਿਲੈਕਸ਼ਨ ਹੋਈ ਹੈ ਅੰਡਰ 18 ਦੇ ਵਿੱਚ। ਅੱਛਾ। ਫॉर FQPL2 ਐਂਡ ਇਦਾਂ ਮੈਂ ਮਾਚਾ ਦਾ ਏਜ ਗਰੁੱਪ ਵਿੱਚ ਖੇਡਦਾ ਪਿਆ ਐਸ ਵੈਲ, ਕਿਉਂਕਿ ਰਾਈਟ ਨਾਓ ਆਮ 16 ਸੋ ਯਾ। ਤੇ ਅੱਗੇ ਕੀ ਪਲਾਨਿੰਗ ਹੈ ਫਿਰ? ਸੌਕਰ ਨੂੰ ਹੀ ਪੂਰਾ ਆਪਣਾ ਫਿਊਚਰ ਦੇਖਦੇ ਹੋ ਜਾਂ ਫਿਰ ਕਿਸੇ ਹੋਰ ਗੇਮ ਵੱਲ ਵੀ ਹੈਗਾ ਕੋਈ ਰੁਝਾਨ? ਹੋਪਫੁਲੀ ਦਾ ਫੁੱਟਬਾਲ ਹੀ ਹੋ ਜੇ, ਬਟ ਨਾਲ ਇੱਕ ਸੈਕੰਡ ਪਲਾਨ ਵੀ ਆਪਸ਼ਨ ਰੱਖੀ ਆ ਦਾ, ਕਿਉਂਕਿ ਕੋਈ ਪਤਾ ਨਹੀਂ ਫਿਊਚਰ 'ਚ ਕੀ ਹੋਊਗਾ। ਅੱਛਾ। ਹਾਂਜੀ। ਕਿੰਨੇ ਬੱਚੇ ਜੀ ਤੁਹਾਡੇ? ਮੇਰੇ 2 ਬੱਚੇ ਨੇ, ਬੇਟਾ ਦਾ 16 ਈਅਰ 올ਡ ਆ ਤੇ ਬੇਟੀ 11 ਈਅਰ 올ਡ ਆ। ਅੱਛਾ, ਬੇਟੀ ਨੂੰ ਵੀ ਫੁੱਟਬਾਲ ਦੇ ਵਿੱਚ ਪਾਇਆ ਜੀ? ਹਾਂ, ਬੇਟੀ ਵੀ ਭੰਗੜਾ ਤਾਂ ਪਾਉਂਦੀ ਆ ਪਰ ਫੁੱਟਬਾਲ ਨਹੀਂ ਖੇਲਦੀ। ਤੇ ਭੰਗੜੇ ਦਾ ਤੁਹਾਡੇ 'ਚ ਕੌਣ ਇੰਟਰਸਟਿਡ ਹੈ? ਹਾਂ, ਭੰਗੜੇ ਦਾ ਗਿੱਧਾ ਭੰਗੜਾ ਤਾਂ ਨਹੀਂ ਪਾਉਂਦੇ ਸੀ? ਨਹੀਂ, ਇਹਨਾਂ ਨੂੰ ਭੰਗੜੇ ਦਾ ਆ, ਮੈਨੂੰ ਗਿੱਧੇ ਦਾ ਆ। ਉਹ ਗਿੱਧਾ ਵੀ ਬਹੁਤ ਸੋਹਣਾ ਪਾਉਂਦੀ ਆ। ਵੈਰੀ ਨਾਈਸ। ਹਾਂਜੀ, ਠੀਕ ਹੈ। ਤੇ ਉਹਨੂੰ ਗਿੱਧੇ ਵੱਲ ਪ੍ਰੇਰਿਤ ਕੀਤਾ ਤੁਸੀਂ? ਹਾਂਜੀ, ਇਹਨਾਂ ਨੂੰ ਤਾਂ ਬਹੁਤ ਸ਼ੌਂਕ ਸੀ ਕਿ ਉਹ ਵੀ ਕੋਈ ਸਪੋਰਟਸ ਕਰੇ, ਪਰ ਉਹਦਾ ਕੋਈ ਇੰਨਾ ਇੰਟਰਸਟ ਨਹੀਂ ਹੈਗਾ ਸਪੋਰਟਸ ਵਿੱਚ। ਤੇ ਭਾਜੀ, ਤੁਸੀਂ ਜਦੋਂ ਫੁੱਟਬਾਲ ਦਾ ਹੁਣ ਖੇਡਣਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਹਾਡੀ ਟ੍ਰੇਨਿੰਗ ਜਾਂ ਤੁਸੀਂ ਕਿੱਥੇ ਪਲੇ ਕਰਦੇ ਹੋ? ਅਸੀਂ ਰੀਸੈਂਟਲੀ ਮੈਂ ਖੇਲਦਾ ਤਾਂ ਪਹਿਲਾਂ ਇੱਥੇ ਬ੍ਰਿਸਬੇਨ ਖੇਲਦਾ ਸੀ, ਕੈਲੋਮਿਲ ਟੀਮ ਵੱਲੋਂ ਖੇਲਦੇ ਸੀ ਅਸੀਂ ਦੋਵੇਂ ਜਾਣੇ ਜੀ। ਹੁਣ ਵੀ ਖੇਲਦੇ ਆ,
ਪਰ ਨਾਲ ਹੀ ਅਸੀਂ ਹੁਣ ਗੋਲਡ ਕੋਸਟ ਵੀ ਖੇਡੀਦਾ ਸੀ ਉੱਥੇ। ਗੋਲਡ ਕੋਸਟ ਮੈਂ ਆਪਣੇ ਗੋਲਡ ਕੋਸਟ ਦੀ ਇੱਕ ਟੀਮ ਤਿਆਰ ਕੀਤੀ ਆ ਤੇ ਹੁਣ ਰੀਸੈਂਟਲੀ ਅਸੀਂ ਉੱਥੇ ਟੂਰਨਾਮੈਂਟ ਕਰਾਇਆ, ਗੋਲਡ ਕੋਸਟ ਕਲੱਬ ਬਣਾਈ ਆ ਤੇ ਉਹਦੇ ਵਿੱਚ ਮੈਂ ਬੱਚਿਆਂ ਦੀ ਟ੍ਰੇਨਿੰਗ ਕਰਾਉਣਾ ਜੀ। ਓਕੇ, ਤੇ ਹੁਣ ਤੁਸੀਂ ਐਜ਼ ਕੋਚ ਹੁਣ ਟ੍ਰੇਨਿੰਗ ਦਿੰਦੇ? ਹਾਂਜੀ, ਐਜ਼ ਕੋਚ ਮੈਂ ਬੱਚਿਆਂ ਨੂੰ ਟ੍ਰੇਨਿੰਗ ਕਰਾਉਣਾ ਜੀ। ਵੈਰੀ ਨਾਈਸ। ਤੇ ਮੋਸਟਲੀ ਸਾਨੂੰ ਕਾਫੀ ਵਧੀਆ ਰਿਸਪੌਂਸ ਮਿਲਿਆ ਟੂਰਨਾਮੈਂਟ ਤੋਂ ਬਾਅਦ ਜੀ। ਤੇ ਹੁਣ ਹੋਪ ਆ ਕਿ ਬੱਚੇ ਹੋਰ ਵੱਧ ਉੱਥੇ ਆਉਣਗੇ ਟ੍ਰੇਨਿੰਗ ਵਾਸਤੇ। ਜੀ ਜੀ ਜੀ। ਸੋ ਕਿੰਨੇ ਕੁ ਹੁਣ ਤੱਕ ਬੱਚੇ ਹੈਗੇ ਨੇ ਜਿਹੜੇ ਟ੍ਰੇਨਿੰਗ ਲੈ ਰਹੇ ਆ ਤੁਹਾਡੇ ਤੋਂ? ਹੁਣ ਤੱਕ ਮੇਰੇ ਕੋਲ 20 to 25 ਸੀ ਤੇ ਹੋਪ ਆ ਵੀ ਹੁਣ ਟੂਰਨਾਮੈਂਟ ਤੋਂ ਬਾਅਦ ਜੇ ਸਾਡੀ ਟ੍ਰੇਨਿੰਗ ਹੋਈ ਨਹੀਂ ਹੈ ਕਿਉਂਕਿ ਬਾਰਿਸ਼ ਹੁੰਦੀ ਸੀ, ਇਸ ਕਰਕੇ ਹੁਣ ਨੈਕਸਟ ਮੇ ਵੀ ਅੱਜ ਟ੍ਰੇਨਿੰਗ ਆ ਤੇ ਉਹ ਟ੍ਰੇਨਿੰਗ ਤੇ ਸ਼ਾਇਦ। ਕਿਸ ਤਰੀਕੇ ਦਾ ਟੂਰਨਾਮੈਂਟ ਕਰਾਇਆ ਸੀ? ਜਸਟ ਸੌਕਰ ਦਾ ਕਰਵਾਇਆ ਸੀ ਜਾਂ ਹੋਰ ਵੀ ਗੇਮਸ ਵਿੱਚ ਐਡ ਕੀਤੀਆਂ ਸੀ? ਐਕਚੁਅਲੀ ਸਾਡਾ ਮੇਨ ਮੋਟਿਵ ਸੌਕਰ ਸੀ, ਪਰ ਅਸੀਂ ਉਹਦੇ ਨਾਲ ਫਿਰ ਵਾਲੀਬਾਲ ਦਾ ਵੀ ਟੂਰਨਾਮੈਂਟ ਕਰਾਇਆ ਸੀ। ਨਾਲ ਵਾਲੀਬਾਲ ਸੀ, ਨਾਲ ਸੌਕਰ ਸੀ ਤੇ ਹੁਣ ਅਸੀਂ ਸਾਡਾ ਫਸਟ ਟੂਰਨਾਮੈਂਟ ਸੀ ਜੀ ਤੇ ਸਾਨੂੰ ਲੱਗਦਾ ਵੀ ਅਸੀਂ ਹੁਣ ਜਿਹੜਾ ਨੈਕਸਟ ਟੂਰਨਾਮੈਂਟ ਕਰਾਵਾਂਗੇ ਉਹ ਹੋਰ ਮੱਚ ਹਾਇਰ ਲੈਵਲ ਤੇ। ਜੀ ਜੀ ਜੀ। ਸੋ ਕਿੰਨੀਆਂ ਟੀਮਸ ਆਈਆਂ ਸੀ ਜੀ? ਕੋਈ ਵਾਲੀਬਾਲ ਦੀ ਵੀ ਆਈ ਹੋਣੀ, ਕੁਝ ਬੱਚਿਆਂ ਦੇ ਵੀ ਕੋਈ ਗੇਮਸ ਰੱਖੇ ਜਿੱਦਾਂ ਸਪੋਰਟਸ ਦਾ ਕੁਝ ਕੀਤਾ ਸੀਗਾ? ਹਾਂਜੀ, ਬੱਚਿਆਂ ਦੇ ਸੌਕਰ ਦਾ ਸੀ, ਅੰਡਰ 10 ਸੌਕਰ ਸੀ, 6 ਟੀਮਸ ਆਈਆਂ ਸੀ ਤੇ ਸੀਨੀਅਰਸ ਦੀਆਂ ਸੌਕਰ ਦੀਆਂ ਸੀ 10 ਟੀਮਸ ਸੀ ਜੀ ਤੇ ਵਾਲੀਬਾਲ ਦੀਆਂ 6 ਟੀਮਸ ਸੀ ਜੀ। ਕਿੰਨੇ ਮੈਂਬਰ ਨੇ ਜੀ ਤੁਹਾਡੀ ਕਮੇਟੀ ਜੀ ਤੇ ਪ੍ਰੈਜ਼ੀਡੈਂਟ ਕੌਣ ਹੈ? ਕਲੱਬ ਦਾ ਪ੍ਰੈਜ਼ੀਡੈਂਟ ਤਾਂ ਮੈਂ ਹੀ ਹਾਂ ਜੀ ਤੇ ਬਾਕੀ ਸਾਡੇ ਮੈਂਬਰ ਨੇ ਸਾਰੇ। ਸਾਡੀ ਇੱਕ ਟੀਮ ਹੈ ਜੀ, ਸਾਡੀ 7-8 ਮੈਂਬਰ ਦੀ। ਉਹ ਸਾਰੇ ਅਸੀਂ ਇਕੱਠੇ ਰਲ ਕੇ ਕੰਮ ਕਰਦੇ ਸੀ, ਕਾਫੀ ਟਾਈਮ ਤੋਂ ਜੁੜੇ ਹੋਏ ਆ, ਪਰ ਅਜੇ ਤੱਕ ਅਸੀਂ ਕਲੱਬ ਨਹੀਂ ਕਰ ਸਕੇ। ਇਸ ਕਰਕੇ ਹੁਣ ਇਸ ਸਾਲ ਕਲੱਬ ਕੀਤੀ ਹੈ, ਆਪਣੀ ਕਲੱਬ ਬਣਾਈ ਨਵੀਂ ਤੇ ਇਸ ਕਰਕੇ ਸਾਡੇ ਅਸੀਂ 8-10 ਬੰਦੇ ਸਾਰੇ ਸਾਡੀ ਟੀਮ ਸਾਰੇ ਜੀ। ਕਿਉਂਕਿ ਤੁਸੀਂ ਇੱਕ ਦੂਜੇ ਦੇ ਲਾਈਫ ਪਾਰਟਨਰ ਹੁੰਦੇ ਹੋ ਤਾਂ ਇੱਕ ਦੂਜੇ ਨੂੰ ਮਹਿਸੂਸ ਕਰਦੇ ਹੋ ਨਾ। ਭਾਜੀ ਨੇ ਦੱਸਿਆ ਕਿ ਜਦੋਂ ਆਸਟ੍ਰੇਲੀਆ ਆਏ ਸੀ ਉਹਨਾਂ ਦਾ ਇੱਕ ਇਹੋ ਜਿਹਾ ਫੇਸ ਚਲੇ ਗਿਆ ਸੀਗਾ ਕਿ ਉਹ ਫੁੱਟਬਾਲ ਸੌਕਰ ਨੂੰ ਦੇਖਣਾ ਪਸੰਦ ਨਹੀਂ ਸੀ ਕਰਦੇ। ਤਾਂ ਤੁਹਾਡਾ ਫੀਡਬੈਕ ਕਿਹੋ ਜਿਹੀ ਸੀ? ਤੁਹਾਡਾ ਇਹਨਾਂ ਦੇ ਪ੍ਰਤੀ ਕਿੱਦਾਂ ਦਾ ਰਵੱਈਆ ਸੀਗਾ? ਮੈਨੂੰ ਹਮੇਸ਼ਾ ਦੁੱਖ ਹੁੰਦਾ ਸੀ ਦੇਖ ਕੇ, ਕਿਉਂਕਿ ਇਹ ਸੈਡ ਵੀ ਰਹਿੰਦੇ ਹੀ ਜ਼ਿਆਦਾ। ਤੇ ਮੈਂ ਐਕਚੁਅਲੀ ਜਦੋਂ ਮੇਰੀ ਮੈਰਿਜ ਹੋਈ ਮੈਂ ਦੇਖਿਆ ਇਹਨਾਂ ਦੇ ਪਿੰਡ ਬਹੁਤ ਕਰੇਜ਼ ਸੀ ਫੁੱਟਬਾਲ ਦਾ, ਬਹੁਤ ਜ਼ਿਆਦਾ। ਤੇ ਜਦੋਂ ਅਬੇ ਦਾ ਬਰਥ ਹੋਇਆ ਆ ਤੇ ਅਬੇ ਦੇ ਦਾਦਾ ਜੀ ਨੇ ਫਸਟ ਇਹਦੇ ਪੈਰ ਨੂੰ ਸੌਕਰ ਫੁੱਟਬਾਲ ਲਿਆ ਕੇ ਲਾਇਆ ਸੀ ਜਦੋਂ ਮਿਲੇ ਸੀ ਇਹਨੂੰ ਪਹਿਲੀ ਵਾਰੀ। ਤੇ ਤੁਸੀਂ ਸੋਚ ਸਕਦੇ ਹੋ ਫਿਰ ਇਹ ਹੌਲੀ ਹੌਲੀ ਅਸੀਂ ਹੁਣ ਵੀ ਜਦੋਂ ਕੈਲਨਵੇਲ ਕਿਤੇ ਵੀ ਮੈਚ ਹੁੰਦੇ ਅਸੀਂ ਸਾਰੇ ਜਾਂਦੇ ਆ ਜੀ, ਸਾਰੇ ਜਾਣੇ ਮੈਚ ਦੇਖਣ ਜਾਂਦੇ ਆ। ਵਧੀਆ ਲੱਗਦਾ ਇਹਨਾਂ ਨੂੰ ਦੇਖ ਕੇ। ਤਾਂ ਉਸ ਸਮੇਂ ਤੁਸੀਂ ਮੋਟੀਵੇਟ ਕਰਦੇ ਸੀ ਕਿ ਬਹੁਤ ਮੋਟੀਵੇਟ ਇਹਨਾਂ ਨੂੰ ਕੀਤਾ ਸੀ ਤੇ ਮੈਂ ਇਹਨਾਂ ਨੂੰ ਹਮੇਸ਼ਾ ਆਂਦੀ ਸੀ ਕਿ ਤੁਸੀਂ ਟਰਾਈ ਕਰੋ। ਤੇ ਫਿਰ ਬਾਅਦ ਚ ਹੌਲੀ ਹੌਲੀ ਇਹਨਾਂ ਨੂੰ ਜਦੋਂ ਲੋਕਾਂ 'ਚ ਤੁਸੀਂ ਵਿਚਰਨਾ ਸ਼ੁਰੂ ਕਰਦੇ, ਜੇ ਤੁਹਾਨੂੰ ਕੋਈ ਨਾ ਕੋਈ ਮਿਲਦਾ ਆ ਤੇ ਫਿਰ ਇਹਨਾਂ ਨੂੰ ਇੱਥੋਂ ਬ੍ਰਿਸਬੇਨ ਤੋਂ ਰੌਕੀ ਵੀਰ ਜੀ ਹੁਣੀ ਹੋਰ ਸਾਰੇ ਜਣੇ ਹਨਾ ਜਿਹੜੇ ਸੌਕਰ ਨਾਲ ਜੁੜੇ ਹੋਏ ਸੀ ਉਹ ਮਿਲੇ, ਫਿਰ ਇਹਨਾਂ ਨੇ ਖੇਡਣਾ ਸ਼ੁਰੂ ਕੀਤਾ ਤੇ ਵਧੀਆ ਲੱਗਦਾ। ਅਵੇ ਤੁਸੀਂ ਪੰਜਾਬ ਕਿੰਨੀ ਕੁ ਵਾਰ ਜਾ ਕੇ ਆਏ ਹੋ? ਜਿੰਨਾ ਕੁ ਮੈਨੂੰ ਯਾਦ, ਮੈਨੂੰ ਲੱਗਦਾ 3-4 ਟਾਈਮਸ। ਅੱਛਾ, ਠੀਕ ਹੈ। ਸੋ ਇਸ ਵਾਰ ਤਾਂ ਕੋਵਿਡ ਕਰਕੇ ਤੁਹਾਨੂੰ ਲੱਗਦਾ ਕਿ 2-3 ਸਾਲਾਂ ਦਾ ਤਾਂ ਗੈਪ ਪੈ ਹੀ ਗਿਆ ਹੋਣਾ, ਕਿਉਂਕਿ 1 ਸਾਲ ਵੈਸੇ ਹੀ ਬੰਦਾ ਪਲਾਨਿੰਗ ਕਰਨ ਚ ਰੱਜ ਜਾਂਦਾ, ਪਰ 2 ਸਾਲ ਜਿਹੜੇ ਹੈਗੇ ਨੇ ਕੋਵਿਡ ਚ। ਹੁਣ ਥੋੜੀ ਸਿਚੁਏਸ਼ਨ ਕਲੀਅਰ ਹੋਈ ਆ, ਜਾਣ ਨੂੰ ਦਿਲ ਕਰਦਾ? ਹਾਂਜੀ, ਦਿਲ ਕਰਦਾ ਜਾਣ ਦਾ। ਕੀ ਚੰਗਾ ਲੱਗਦਾ ਪੰਜਾਬ ਦੇ ਵਿੱਚ ਜਾ ਕੇ? ਸਾਰਾ ਕੁਛ ਹੀ ਲਾਈਕ ਏਦਾਂ ਕਈ ਜਣਾ ਤਾਂ ਕੁਛ ਕੇਅਰ ਨਹੀਂ ਕਰਦਾ, ਲਾਈਕ ਜੋ ਮਰਜ਼ੀ ਕਰ ਲੋ ਉੱਥੇ। ਸਾਰੇ ਬੱਚੇ ਏਦਾਂ ਹੀ ਬੋਲਦੇ ਨੇ ਆ ਕੇ, ਨਾਨਾ ਨਾਨੀ ਦਾਦਾ ਦਾਦੀ ਨੂੰ ਮਿਲਦੇ ਹੋ ਜਾ ਕੇ, ਪੂਰਾ ਪਿਆਰ ਮਿਲਦਾ ਹੋਣਾ ਕਿ ਮੁੰਡਾ ਬਾਹਰੋਂ ਆਇਆ। ਇੱਕ ਨਾ ਜਦੋਂ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਆ ਨਾ, ਜਿਹੜੇ ਆਸ-ਪਾਸ ਦੇ ਗੁਆਂਢੀ ਬੱਚੇ ਹੁੰਦੇ ਆ ਉਹਨਾਂ 'ਚ ਬੜਾ ਐਕਸਾਈਟਮੈਂਟ ਹੁੰਦੀ ਹੈ ਕਿਉਂਕਿ ਬਾਹਰੋਂ ਬੱਚਾ ਆਇਆ ਹਨਾ, ਉਹਦੇ ਨਾਲ ਗੱਲਬਾਤ ਕਰੀ। ਤੁਹਾਡੇ ਫਰੈਂਡਸ ਹੈਗੇ ਨੇ ਉੱਥੇ? ਹਾਂਜੀ ਹੈਗੇ ਆ, ਸਾਡੇ ਕਜ਼ਨਸ ਹੀ ਸਾਡੇ ਨਾਲ ਹੀ ਰਹਿੰਦੇ ਇਹਨਾਂ ਨਾਲੇ, ਉਹ ਵੀ ਏਦਾਂ ਕੈਨੇਡਾ ਤੋਂ ਹੁੰਦੇ ਸਾਡੇ ਨਾਲ ਮੋਸਟ ਆਫ ਦਾ ਟਾਈਮ। ਐਵਰੀ ਟਾਈਮ ਜਦੋਂ ਆਪਾਂ ਜਾਂਦੇ ਉਹ ਵੀ ਨਾਲ ਹੁੰਦੇ ਆ ਨਾ। ਓਕੇ। ਐਂਡ ਆਪਾਂ ਸਾਰੇ ਜਾਣੇ ਟੁਗੇਦਰ ਖੇਡਦੇ, ਨਾਲੇ ਹੋਰ ਜਿਹੜੇ ਬੱਚੇ ਪਿੰਡ 'ਚ ਰਹਿੰਦੇ ਉਹਨਾਂ ਨਾਲ ਵਧੀਆ ਲੱਗਦਾ ਖੇਡਣਾ। ਕਿੰਨਾ ਕੁ ਫਰਕ ਲੱਗਦਾ ਹੈ ਆਸਟ੍ਰੇਲੀਆ ਤੇ ਇੰਡੀਆ ਦਾ? ਜੇ ਅਬੇ ਨੂੰ ਚੋਇਸ ਮਿਲੇ ਕਿ ਇੰਡੀਆ ਜਾਣਾ, ਕਦੇ ਮਨ ਬਣ ਸਕਦਾ ਇੰਡੀਆ ਜਾ ਕੇ ਰਹਿਣ ਦਾ? ਨਹੀਂ। ਅੱਛਾ, ਜਸਟ ਫॉर ਹੌਲੀਡੇਜ਼? ਜਸਟ ਫॉर ਹੌਲੀਡੇਜ਼। ਅੱਛਾ, ਇੱਥੇ ਬੈਟਰ ਆ। ਹਾਂਜੀ ਬਾਜੀ, ਤੁਹਾਡੇ ਨਾਲ ਗੱਲ ਕਰਦੇ ਆ ਜੀ। ਤੁਸੀਂ ਹੁਣ ਇਸ ਸਮੇਂ ਕੀ ਕਰ ਰਹੇ ਹੋ? ਐਕਸੈਪਟ ਜਿਹੜੀ ਸੌਕਰ ਦਾ ਤੁਸੀਂ ਚਲਾਇਆ ਹੋਇਆ, ਤੁਸੀਂ ਪ੍ਰੈਜ਼ੀਡੈਂਟ ਹੋ, ਤੋਂ ਬਗੈਰ ਤੁਸੀਂ ਕੀ ਕੰਮ ਕਰਦੇ ਹੋ? ਮੈਂ ਉਹ ਤੋਂ ਬਾਅਦ ਮੈਂ ਜੌਬ ਕਰਦਾ ਜੀ 에ਅਰ ਰੋਡ ਦੇ ਵਿੱਚ ਟਰਾਂਸਪੋਰਟ ਕੰਪਨੀ 'ਚ। ਹਾਂਜੀ। ਅੱਛਾ ਜੀ। ਹਾਂਜੀ। ਓਕੇ।
ਬਸ ਬਾਕੀ ਸੌਕਰ ਵਾਲੇ ਵੀਕਐਂਡ ਤੇ ਸੌਕਰ। ਸੋ ਵੀਕਐਂਡ ਦੇ ਉੱਤੇ ਕਲਾਸਿਸ ਲਾਉਂਦੇ ਹੋ ਤੁਸੀਂ ਫਿਰ? ਹਾਂਜੀ ਵੀਕਐਂਡ ਤੇ। ਅੱਛਾ, ਵੀਕਐਂਡ ਤੇ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਹੈ। ਤੇ ਟ੍ਰੇਨਿੰਗ ਕਿੱਥੇ ਦਿੰਦੇ ਹੋ ਤੁਸੀਂ? ਪਿੰਪਾਂ ਹੀ। ਓਕੇ। ਤੇ ਉੱਥੇ ਆਪਣੀ ਕਾਫੀ ਪੰਜਾਬੀ ਕਮਿਊਨਿਟੀ ਹੋਈ ਹੈ ਜੀ 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 ਤੇ ਇਸ ਕਰਕੇ ਉੱਥੇ ਸਾਰੇ ਅਸੀਂ ਉੱਥੇ ਟ੍ਰੇਨਿੰਗ ਕਰੀ ਜੀ। ਕੁਝ ਰਜਿਸਟ੍ਰੇਸ਼ਨ ਫੀਸ ਵਗੈਰਾ ਰੱਖੀ ਵੀ ਆ? ਨਹੀਂ, ਕੋਈ ਕੁਛ ਨਹੀਂ। ਮੈਂ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ, ਕੋਈ ਕੁਛ ਨਹੀਂ ਹੈ, ਕਿਉਂਕਿ ਮੈਂ ਫ੍ਰੀ ਆਫ ਕਾਸਟ ਮੈਂ ਟ੍ਰੇਨਿੰਗ ਕਰਾਉਣਾ। ਮੈਂ ਆਪਣੀ ਕਮਿਊਨਿਟੀ ਦੀ ਹੈਲਪ ਕਰਨੀ ਚਾਹੁੰਦਾ ਵੀ ਮੇਨ ਮੋਟਿਵ ਇਹ ਆ ਵੀ ਆਪਣੇ ਬੱਚੇ ਇਕੱਠੇ ਹੋਣ, ਇੱਕ ਦੂਜੇ ਨਾਲ ਮਿਲ ਕੇ ਰਿਹਾ ਕਰਨਾ। ਬਹੁਤ ਹੀ ਸੋਹਣੀ ਇਨੀਸ਼ੀਏਟਿਵ ਲਿਆ ਜੀ ਤੁਸੀਂ। ਤਕਰੀਬਨ ਨਹੀਂ ਤਾਂ ਕਿਉਂਕਿ ਚਲੋ ਜੇ ਕਮਿਊਨਿਟੀ ਦਾ ਵੀ ਹੋਵੇ, ਜੇ ਥੋੜੀ ਬਹੁਤੀ ਫੀਸ ਰੱਖੀ ਹੋਵੇ ਤਾਂ ਵੀ ਕੋਈ ਡਸਨਟ ਮੈਟਰ, ਕਿਉਂਕਿ ਉਹਦੇ ਨਾਲ ਕੀ ਹੈ ਜੀ ਇੱਕ ਸਾਰੋਕਾਰ ਜਿਹੜਾ ਇਹ ਚੀਜ਼ ਹੁੰਦੀ ਹੈ ਜੋ ਚੱਲਦੀ ਰਹਿੰਦੀ ਹੈ। ਫਿਰ ਤੁਸੀਂ ਆਪਣੀ ਪਾਕਟ ਚੋਂ ਪਾ ਕੇ ਖਰਚਾ ਕਰਦੇ ਹੋ ਜੀ? ਨਹੀਂ, ਪਾਕਟ ਸਾਡੀ ਕਲੱਬ ਆ, ਜਿੱਦਾਂ ਤੁਹਾਨੂੰ ਦੱਸਿਆ ਸੀ ਕਲੱਬ। ਫਿਰ ਅਸੀਂ ਸਾਰੇ ਆਪਣੇ ਮੈਂਬਰਸ ਜਿੰਨੇ ਵੀ, ਜੇ ਸਾਨੂੰ ਕਲੈਕਸ਼ਨ ਕਰਨੀ ਵੀ ਪੈਂਦੀ ਅਸੀਂ ਆਪਸ ਵਿੱਚ ਇਕੱਠੀ ਕਰ ਲਈਦੀ ਹੈ। ਹਾਂਜੀ। ਪਰ ਅਸੀਂ ਫੈਮਲੀਜ਼ ਤੋਂ ਜਾਂ ਬੱਚਿਆਂ ਤੋਂ ਕੁਝ ਨਹੀਂ। ਹਾਂਜੀ ਹਾਂਜੀ, ਬਹੁਤ ਹੀ ਵਧੀਆ ਜੀ। ਕਿਉਂਕਿ ਜੇਕਰ ਦੇਖਿਆ ਜਾਵੇ ਜੀ ਥੋੜੀ ਬਹੁਤੀ, ਜਿੱਦਾਂ ਤੁਸੀਂ ਕਿਹਾ, ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਚਲੋ ਫ੍ਰੀ ਆਫ ਕਾਸਟ ਕਰਨਾ। ਮਤਲਬ ਕਿ ਜਿੰਨੀਆਂ ਵੀ ਸੰਸਥਾਵਾਂ ਬਣੀਆਂ ਹੋਈਆਂ ਹੈਗੀਆਂ, ਚਾਹੇ ਤੁਸੀਂ ਕਿਸੇ ਵੀ, ਖਾਸ ਕਰਕੇ ਪੰਜਾਬੀਆਂ ਦੀ ਨਹੀਂ ਮੈਂ ਗੱਲ ਕਰਦੀ ਜੀ, ਨਾਨ ਪੰਜਾਬੀਜ਼ ਕਮਿਊਨਿਟੀ ਹੈਗੀਆਂ ਨੇ, ਜੇਕਰ ਤੁਸੀਂ ਸੌਕਰ, ਕ੍ਰਿਕਟ ਕਿਸੇ ਦੇ ਵਿੱਚ ਪਾਉਣਾ, ਉਹਨਾਂ ਨੇ ਆਪਣੀ ਮੈਂਬਰਸ਼ਿਪ ਫੀਸ ਰੱਖੀ ਹੁੰਦੀ ਹੈ, ਰਜਿਸਟ੍ਰੇਸ਼ਨ ਫੀਸ ਰੱਖੀ ਹੁੰਦੀ ਹੈ ਜੀ। ਉਹਦੇ ਨਾਲ ਕੀ ਹੈ ਕਿ ਇੱਕ ਤੁਹਾਨੂੰ ਇੱਕ ਸਹਾਰਾ ਮਿਲ ਜਾਂਦਾ ਇਨ ਫਿਊਚਰ ਜਾ ਕੇ। ਤੁਹਾਡੀ ਇੱਕ ਕਮੇਟੀ ਦੇ ਵਿੱਚ ਤੁਹਾਡੇ ਕੁਝ ਮਨੀ ਸੇਵ ਹੋਈ ਰਹਿੰਦੀ ਆ, ਤੁਹਾਨੂੰ ਪਾਕਟ ਚੋਂ ਨਹੀਂ ਪਾਉਣਾ ਪੈਂਦਾ। ਹਾਂਜੀ, ਉਹ ਅਸੀਂ ਕਰ ਰਹੇ ਹਾਂ। ਉਹ ਅਸੀਂ ਹੁਣ ਕਲੱਬ ਸਾਡੀ ਬਣੀ ਆ, ਹੁਣ ਅਸੀਂ ਕਲੱਬ ਦੀ ਰਜਿਸਟ੍ਰੇਸ਼ਨ ਫੀਸ ਰੱਖਾਂਗੇ, ਪਰ ਉਹ ਕੋਈ ਜ਼ਿਆਦਾ ਨਹੀਂ ਹੋਊਗੀ, ਮੰਥਲੀ ਕੁਝ ਸਮਾਲ ਅਮਾਉਂਟ ਹੋਊਗਾ। ਜੀ ਜੀ। ਤੇ ਉਹ ਜਦ ਮੰਥਲੀ ਕੁਝ ਹੁਣ ਖਰਚੇ ਵੀ ਹੁੰਦੇ ਆ। ਹਾਂਜੀ, ਉਹੀ ਮੈਂ ਗੱਲ ਫਿਰ ਉਹਦੇ ਤੋਂ ਚੱਲਦੇ ਰਹਿ ਜੀ। ਬਿਲਕੁਲ, ਜਿੱਦਾਂ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ, ਕਿਉਂਕਿ ਟੂਰਨਾਮੈਂਟ ਕਰਵਾਉਣ ਲਈ ਕਾਫੀ ਜਿਹੜੀ ਇਕਨੋਮੀ, ਫਾਈਨੈਂਸ਼ੀਅਲੀ ਸਾਡੀ ਗੱਲ ਹੋਈ ਹੈ। ਅਸੀਂ ਇਹ ਹੁਣ ਫੈਮਲੀਜ਼ ਤੋਂ ਜਿੱਦਾਂ ਕੋਈ ਥੋੜਾ ਜਿਹਾ ਅਮਾਉਂਟ ਐਵਰੀ ਮੰਥ ਸਾਡੀ ਕਲੱਬ ਦੇ ਅਕਾਊਂਟ 'ਚ ਜੋ ਰਜਿਸਟ੍ਰੇਸ਼ਨ ਫੀਸ ਲਾ ਲਓ ਉਹਨੂੰ ਕਹਿ ਸਕਦੇ ਉਹ ਕਰ। ਬਾਬਾ ਜੀ ਤੁਸੀਂ ਕੀ ਕਰਦੇ ਹੋ? ਮੈਂ ਏਜ ਕੇਅਰ 'ਚ ਜੌਬ ਕਰਦੀ ਹਾਂ। ਅੱਛਾ ਜੀ। ਹਾਂਜੀ, ਠੀਕ ਹੈ। ਤੇ ਬੱਚੇ ਤਾਂ ਹੁਣ ਤੁਹਾਡੇ ਵੱਡੇ ਹੋ ਚੁੱਕੇ ਨੇ, ਇਹ ਤਾਂ ਪੂਰੇ ਇੰਡੀਪੈਂਡੈਂਟ ਹੋਣੇ ਨੇ? ਨਹੀਂ, ਪੂਰੀ ਤਰ੍ਹਾਂ ਇੰਡੀਪੈਂਡੈਂਟ ਹਜੇ ਵੀ ਕਰਨਾ ਪੈਂਦਾ ਹੈ। ਅੱਛਾ। ਹਾਂਜੀ, ਬੱਚੇ ਤਾਂ ਵੱਡੇ ਵੀ ਹੋ ਜਾਣ, ਉਹਨਾਂ ਨੇ ਬੱਚਿਆਂ ਵਾਲੀਆਂ ਹੀ ਹਰਕਤਾਂ ਕਰਨੀਆਂ। ਇਹ ਤਾਂ ਹੈ ਜੀ। ਹਾਂਜੀ ਭਾਜੀ, ਹੋਰ ਤੁਹਾਡੇ ਫਿਊਚਰ ਦੇ ਪਲਾਨਸ ਜਿਹੜੇ ਸੌਕਰ ਨੂੰ ਲੈ ਕੇ ਕੀ ਸੋਚਦੇ ਹੋ ਮਨ ਦੇ ਵਿੱਚ? ਕਿੱਥੇ ਤੱਕ ਤੁਹਾਡੀ ਜਿਹੜੀ ਸੋਚ ਹੈਗੀ ਕਿ ਸੌਕਰ ਨੂੰ ਕਿੱਥੇ ਤੱਕ ਲੈ ਕੇ ਜਾਣਾ? ਮੇਰਾ ਇਹੋ ਮੇਨ ਮੋਟਿਵ ਹੈ ਵੀ ਮੈਂ ਬੱਚਿਆਂ ਨੂੰ ਟ੍ਰੇਨਿੰਗ ਕਰਾ ਕੇ ਮੈਨੂੰ ਪ੍ਰਾਊਡ ਹੋਊਗਾ ਵੀ ਜਾਂ ਸਾਡੀ ਟ੍ਰੇਨਿੰਗ ਤੋਂ ਸਾਡੇ ਆਪਣੇ ਪੰਜਾਬੀ ਬੱਚੇ ਵਧੀਆ ਕਲੱਬਾਂ 'ਚ ਜਾਣ, ਵਧੀਆ ਖੇਲਣ। ਬਾਕੀ ਆਲਮੋਸਟ ਕਲੱਬਾਂ 'ਚ ਖੇਲਦੇ ਆ ਆਪਣੇ ਤੌਰ 'ਤੇ, ਪਰ ਇਹ ਆ ਵੀ ਆਪਣੀ ਇੱਕ ਵਧੀਆ ਕਲੱਬ ਦਾ ਨਾਮ, ਮੈਂ ਕੈਲੋਮੇਲ ਦੀ ਕਲੱਬ ਤੋਂ ਕਾਫੀ ਪ੍ਰਭਾਵਿਤ ਹਾਂ ਜੀ ਜੀ ਜੀ। ਮੈਂ ਉਹਨਾਂ ਦਾ ਐਨੂਅਲ ਫੰਕਸ਼ਨ ਜੁਆਇਨ ਕੀਤਾ ਸੀ। ਮੈਂ ਚਾਹੁੰਦਾ ਵੀ ਇੱਦਾਂ ਹੀ ਟ੍ਰੇਨਿੰਗ ਹੋਵੇ। ਉਹਨਾਂ ਦੇ ਬੱਚੇ ਹੁਣ ਇਸ ਵੇਲੇ ਉਹਨਾਂ ਦੀ ਟੀਮ 'ਚ ਖੇਲਦੇ ਵਧੀਆ ਕਲੱਬਾਂ 'ਚ ਜੋ ਛੋਟੇ ਸੀ, ਤੇ ਮੇਰਾ ਮੋਟਿਵ ਇਹੀ ਹੈ ਜੀ। ਵੈਰੀ ਨਾਈਸ ਜੀ। ਤੇ ਤੁਹਾਡੇ ਪੈਰੈਂਟਸ ਵਗੈਰਾ ਮਾਰ ਜਾਣੇ ਜੀ ਚੱਕਰ ਇੱਥੇ? ਹਾਂਜੀ, ਫਾਦਰ ਐਕਸਪਾਇਰ ਹੋ ਚੁੱਕੇ ਜੀ ਮੇਰੇ, ਤੇ ਉਹ ਇੱਥੇ ਸੀ ਉਦੋਂ ਮੈਂ ਆਸਟ੍ਰੇਲੀਆ 'ਚ ਸੀ। ਤੇ ਐਕਚੁਅਲੀ ਉਹ ਬਹੁਤ ਹੀ ਟਫ ਟਾਈਮ ਸੀ ਮੇਰੇ ਵਾਸਤੇ ਉਦੋਂ, ਮੇਰੇ ਵਾਸਤੇ ਸਾਰੀ ਫੈਮਿਲੀ ਵਾਸਤੇ, ਕਿਉਂਕਿ ਮੇਰੇ ਬੇਟੇ ਦੇ ਅਪੈਂਡਿਕਸ ਹੋ ਗਈ ਸੀ। ਇਹਦਾ ਕਿੰਨੇ ਸਾਲਾਂ ਦਾ ਸੀ? 5 ਇਅਰਸ। ਉਹ 5 ਸਾਲਾਂ ਦੇ ਨੂੰ ਅਪੈਂਡਿਕਸ ਹੋ ਗਈ ਸੀਗੀ? ਹਾਂ, ਬੇਟੇ ਦੇ ਅਪੈਂਡਿਕਸ ਦਾ ਪਤਾ ਲੱਗਾ ਸੀ ਤੇ ਅਪੈਂਡਿਕਸ ਬਰਸਟ ਹੋ ਗਈ ਸੀ ਅੰਦਰ, ਤੇ ਉਧਰੋਂ ਇਹਦਾ ਆਪਰੇਸ਼ਨ ਚੱਲ ਰਿਹਾ ਸੀ, ਸਰਜਰੀ ਹੋ ਰਹੀ ਸੀ। ਉਸ ਟਾਈਮ ਹੀ ਮੈਨੂੰ ਇੰਡੀਆ ਤੋਂ ਫੋਨ ਆਇਆ, ਫਾਦਰ ਇਸ ਤਰ੍ਹਾਂ ਹੋ ਗਏ। ਉਹ ਮੇਰੇ ਵਾਸਤੇ ਬਹੁਤ ਸਾਈਡ ਸੀ, ਨਾ ਮੈਂ ਜਾ ਸਕਦਾ ਸੀ, ਨਾ ਮੈਂ ਇੱਧਰ ਛੱਡ ਸਕਦਾ ਸੀ। ਤਾਂ ਉਹ ਸਾਡੇ ਵਾਸਤੇ, ਸਾਰੀ ਫੈਮਿਲੀ ਵਾਸਤੇ ਕਾਫੀ ਟਫ ਟਾਈਮ ਸੀ। ਜੀ ਜੀ ਜੀ, ਕਿਉਂਕਿ ਪਰਿਵਾਰ ਦਾ ਮਸਲਾ ਹੋ ਜਾਂਦਾ ਜੀ। ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਉਹੀ ਹੁੰਦਾ। ਫਿਰ ਕਿਵੇਂ ਤੁਸੀਂ ਆਪਣੇ ਆਪ ਨੂੰ ਸੰਭਾਲਿਆ? ਕਿਉਂਕਿ ਬੱਚਾ ਵੀ ਤੁਹਾਡਾ 5 ਸਾਲਾਂ ਦਾ, ਤੁਸੀਂ ਦੱਸਿਆ 5 ਸਾਲਾਂ ਦਾ ਸੀ ਜਦੋਂ ਅਪੈਂਡਿਕ ਬਸਟ ਹੋਈ, ਤੇ ਪਾਪਾ ਦਾ ਵੀ ਤੁਹਾਡਾ ਡੈਥ ਦੀ ਜਿਹੜੀ ਖਬਰ ਮਿਲੀ ਤੁਹਾਨੂੰ? ਫਿਰ ਜਾ ਤਾਂ ਫਿਰ ਇੰਡੀਆ ਤੋਂ ਵੀ ਉਹਨਾਂ ਕਿਹਾ ਵੀ ਤੂੰ ਆ ਕੇ ਕੀ ਕਰਨਾ ਤਾਂ ਕੀ ਹੁੰਦਾ ਸੀ। ਫਿਰ ਵੀ ਚਲੋ, ਫਿਰ ਮੇਰੇ ਕੋਲ ਨਹੀਂ ਜਾਏਗਾ। ਫਿਰ ਮੈਂ ਆਫਟਰ 1 ਮੰਥ ਜਦੋਂ ਇਹ ਠੀਕ ਹੋ ਗਿਆ, ਫਿਰ ਮੈਂ ਆਫਟਰ 1 ਮੰਥ ਇੰਡੀਆ ਗਏ ਸੀ ਅਸੀਂ ਜੀ। ਫਿਰ ਬਾਕੀ ਜੋ ਸਾਰੇ ਕਾਰਜ ਸੀ ਮੈਂ ਆਪਣੇ ਹੱਥੀਂ ਕਰਕੇ ਆਏ ਸੀ ਫਿਰ ਜੀ।
ਬੜਾ ਔਖਾ ਸਮਾਂ ਹੁੰਦਾ ਭਾਜੀ। ਤੇ ਉਦੋਂ ਤੁਹਾਡੇ ਕੋਲ ਦੋਨੋਂ ਹੀ ਬੱਚੇ ਸੀਗੇ? ਨਹੀਂ, ਅਬੇ ਗੀਤ ਦਾ ਬਰਥ ਇੱਥੇ ਹੋਇਆ ਆ, ਉਹਦਾ ਬਰਥ 2010 ਚ ਹੋਇਆ ਆ। ਅੱਛਾ ਜੀ, ਹਾਂਜੀ। ਓਕੇ। ਫਿਰ ਉਹ ਕਿਹੋ ਜਿਹੀ ਸਿਚੁਏਸ਼ਨ ਤੇ ਕੀ ਕੰਮ ਕਰਦੇ ਸੀ ਉਦੋਂ ਤੁਸੀਂ? ਸੋ ਮੈਂ ਉਹ ਟੈਕਸੀ ਚਲਾਈ ਸੀ, ਇੱਥੇ ਆ ਕੇ ਟੈਕਸੀ ਸ਼ੁਰੂ ਕੀਤੀ ਸੀ। ਫਿਰ ਟੈਕਸੀ ਚਲਾਉਂਦਾ ਸੀ, ਪਰ ਉਦੋਂ ਕਾਫੀ ਠੀਕ ਸੀ। ਫਿਰ ਉਹ ਕਾਫੀ ਟਾਈਮ ਸਾਨੂੰ ਉਹ ਸਦਮੇ ਚੋਂ ਨਿਕਲ ਲੱਗਾ, ਕਿਉਂਕਿ ਇੱਕ ਬੱਚੇ ਨੂੰ ਇਦਾਂ ਹੋ ਜਾਣਾ, ਫਿਰ ਉਧਰੋਂ ਫਾਦਰ ਸਾਹਿਬ ਇਸ ਤਰ੍ਹਾਂ ਹੋ ਗਏ, ਫਿਰ ਸਾਨੂੰ ਕਾਫੀ ਟਾਈਮ ਲੱਗਾ। ਉਦੋਂ ਤੁਹਾਨੂੰ ਜ਼ਿਆਦਾ ਟਾਈਮ ਵੀ ਨਹੀਂ ਸੀ ਹੋਇਆ ਜਦੋਂ ਆਏ ਸੀ, ਹੈ ਨਾ? ਹਾਂਜੀ 2 ਸਾਲਾਂ ਦਾ ਅਰਸਾ ਹੋਇਆ ਸੀ। ਹਾਂਜੀ। ਤੁਹਾਡੀ ਪੀਆਰ ਕਦੋਂ ਆਈ ਸੀਗੀ? ਸਾਡੀ ਪੀਆਰ 2014 ਚ ਆਈ ਸੀ। 2014 ਹਾਂਜੀ। ਪੀਆਰ ਦਾ ਕੌਣ ਤੁਹਾਡੇ ਚੋਂ ਸਪਾਊਸ ਕੌਣ ਸੀਗਾ? ਮੈਂ ਸਪਾਊਸ ਸੀ। ਅੱਛਾ, ਤੁਸੀਂ ਮੇਨ ਐਪਲੀਕੈਂਟ ਸੀਗੇ। ਤਾਂ ਤੁਹਾਨੂੰ ਪੀਆਰ ਲੈਣ ਲਈ ਕੋਈ ਦਿੱਕਤਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ? ਪੀਆਰ ਜਦੋਂ ਅਸੀਂ ਪੀਆਰ ਅਪਲਾਈ ਕੀਤੀ ਸੀ ਉਦੋਂ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਤੇ ਬਟ ਸਾਡਾ ਜਿਵੇਂ ਮਤਲਬ ਏਜੰਟ ਕੋਲੋਂ ਫਾਈਲ ਗਲਤ ਲੱਗ ਗਈ, ਕੁਛ ਹੋ ਗਿਆ ਸੀ ਕੇਸ ਦਾ। ਉਸ ਤੋਂ ਬਾਅਦ ਸਾਨੂੰ ਮਤਲਬ ਫਿਰ 4 ਸਾਲ ਵੇਟ ਕਰਨੀ ਪਈ। 4 ਸਾਲ ਦੀ? ਹਾਂਜੀ। ਓਕੇ। ਹਾਂਜੀ। ਤਾਂ ਤੁਸੀਂ ਆਪਣੇ ਕੋਰਸ ਦੇ ਹਿਸਾਬ ਦੇ ਨਾਲ ਕੀਤੀ ਸੀ? ਹਾਂਜੀ, ਕੋਰਸ ਦੇ ਹਿਸਾਬ ਨਾਲ ਹੀ ਕੀਤੀ ਸੀ। ਤੇ ਫਿਰ ਇਹ ਸੀ ਕਿ ਫਿਰ ਮੈਨੂੰ 4 ਸਾਲ ਕੰਮ ਕਰਨਾ ਪਿਆ ਸੈਲੂਨ ਤੇ। ਅੱਛਾ। ਹਾਂਜੀ। ਓਕੇ। ਤੇ ਉਸ ਤਰ੍ਹਾਂ ਦੇ ਪਹਿਲਾਂ ਤੇ ਜਸਟ ਅਪਲਾਈ ਕੀਤੀ ਸੀ, ਤੇ ਆਲਮੋਸਟ ਸਾਰਾ ਕੁਝ ਡਨ ਸੀ। ਪਤਾ ਨਹੀਂ ਐਟ ਦੀ ਮੋਮੈਂਟ ਕੀ ਹੋਇਆ, ਤੇ ਫਿਰ ਉਹ ਟਾਈਮ ਕਾਫੀ ਸਟਰਗਲਿੰਗ ਟਾਈਮ ਸੀ, ਕਿਉਂਕਿ ਮੈਨੂੰ ਜਾਣਾ ਵੀ ਪੈਂਦਾ ਸੀ, ਜ਼ਰੂਰ ਜਾਣਾ ਸੀ, ਤੇ ਫਿਰ ਬੱਚੇ ਵੀ ਸੀ, ਇਹਨਾਂ ਨੂੰ ਵੀ ਦੋਨਾਂ ਨੂੰ ਦੇਖਣਾ ਸੀ। ਸਟੂਡੈਂਟ ਲਾਈਫ ਸੀਗੀ ਤੁਹਾਡੀ, ਹਨਾ? ਤੁਸੀਂ ਬੱਚੇ ਦੇ ਨਾਲ ਆਏ, ਇੱਕ ਬੱਚਾ ਵੀ ਸੀ ਤੁਹਾਡੇ ਕੋਲੇ। ਸੋ ਜ਼ਿੰਮੇਵਾਰੀਆਂ ਕਿਸ ਤਰੀਕੇ ਦੀਆਂ ਲੱਗਦੀਆਂ ਸਨ? ਕਿਉਂਕਿ ਇੰਡੀਆ ਤੋਂ ਇੱਕਦਮ ਹੀ ਆਏ, ਇੰਡੀਆ ਦੇ ਵਿੱਚ ਕਿੰਨੀ ਸਪੋਰਟ ਹੁੰਦੀ ਹੈ ਤੁਹਾਡੇ ਕੋਲ ਫੈਮਿਲੀ ਦੀ, ਹਨਾ? ਇੱਥੇ ਆ ਕੇ ਸਿਰਫ ਤੁਸੀਂ ਇਕੱਲੇ ਰਹਿ ਜਾਂਦੇ ਹੋ। ਤਾਂ ਇੱਥੇ ਆ ਕੇ ਕਿਹੋ ਜਿਹਾ ਤੁਹਾਨੂੰ ਮਾਹੌਲ ਮਿਲਿਆ ਸੀਗਾ? ਤੁਸੀਂ ਦੱਸਿਆ ਉਦੋਂ ਇੰਨਾ ਸਟਰਗਲ ਨਹੀਂ ਹੋਇਆ, ਚਲੋ ਕਿਸੇ ਨੇ ਸਾਂਭਿਆ, ਪਰ ਜੌਬ ਲੈਣ ਲਈ ਤੁਹਾਨੂੰ ਕਿੰਨਾ ਕੁ ਸਟਰਗਲ ਕਰਨਾ ਪਿਆ ਸੀਗਾ? ਜਦੋਂ ਉਸ ਟਾਈਮ 2008 ਦੇ ਵਿੱਚ 2009 ਦੇ ਵਿੱਚ ਮੈਨੂੰ ਲੱਗਦਾ ਵੀ ਜੌਬਸ ਵੀ ਬਹੁਤ ਘੱਟ ਮਿਲਦੀਆਂ ਸੀ, ਤੇ ਇੱਕ ਤੁਸੀਂ ਨਵੀਂ ਜਗ੍ਹਾ, ਸਾਰਾ ਕੁਝ ਨਵਾਂ ਜਗ੍ਹਾ ਤੇ ਆ ਕੇ ਤੁਹਾਨੂੰ ਜੌਬ ਲੈਣ 'ਚ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਸੀ। ਤੇ ਉਹ ਕਾਫੀ ਸਟਰਗਲ ਦਾ ਟਾਈਮ ਸੀ। ਇਸ ਦਾ ਕਾਲਜ ਹੁੰਦਾ ਸੀ, ਇਹ ਛੋਟਾ ਸੀ, ਮੈਂ ਇਹਨੂੰ ਨਾਲ ਰੱਖਦਾ ਸੀ। ਕਾਫੀ ਟਾਈਮ ਅਸੀਂ ਸੋਚਦੇ ਰਹਿਣਾ ਕੀ ਕੀਤਾ ਜਾਵੇ, ਕੋਈ ਜੌਬ ਜਾਣਾ, ਜੌਬ ਨਹੀਂ ਮਿਲਣੀ। ਫਿਰ ਇੱਕ ਮੇਰੀ ਸਿਚੁਏਸ਼ਨ ਸੀ, ਮੈਂ ਇੰਡੀਆ ਪ੍ਰੋਫੈਸ਼ਨਲ ਖੇਲਿਆ ਸੀ, ਉੱਥੇ ਇੱਕ ਹਾਇਰ ਲੈਵਲ ਸੀ। ਉਹ ਇੱਕਦਮ ਆ ਕੇ ਇੱਥੇ ਜਦੋਂ ਮੈਨੂੰ ਲੱਗਾ ਮੈਨੂੰ ਲੇਬਰ ਕਰਨੀ ਪਊਗੀ, ਉਹ ਵੀ ਡਿਫਿਕਲਟ ਲੱਗਾ। ਪਰ ਸਿਚੁਏਸ਼ਨ ਦੇ ਹਿਸਾਬ ਨਾਲ ਉਹ ਸਮਾਂ ਸਭ ਕੁਝ ਸਿਖਾ ਦਿੰਦਾ ਹੈ। ਹਾਂਜੀ, ਇਹ ਤਾਂ ਹੈ, ਸਮਾਂ ਬਹੁਤ ਸਮਰੱਥ ਹੈ। ਤੁਸੀਂ ਕਿੰਨੀ ਕੁ ਦੇਰ ਬਾਅਦ ਫਿਰ ਜੌਬ ਤੁਹਾਨੂੰ ਮਿਲ ਗਈ ਸੀ ਜਦੋਂ ਇੱਥੇ ਆਏ ਸੀ? ਨਹੀਂ, ਮੈਂ ਜੌਬ ਨਹੀਂ ਸੀ ਕੀਤੀ। ਜਦੋਂ ਜੌਬ ਮੈਂ ਜਦੋਂ ਅਸੀਂ ਪੀਆਰ ਲੈਣੀ ਸੀ ਉਦੋਂ ਹੀ ਫਿਰ ਮੈਂ ਜੌਬ ਸਟਾਰਟ ਕੀਤੀ, ਕਿਉਂਕਿ ਮੇਰਾ ਕਾਲਜ ਹੁੰਦਾ ਸੀ, ਤੇ ਫਿਰ ਅੱਬੇ ਵੀ 3 ਦਿਨ ਮੇਰਾ ਕਾਲਜ ਸੀ, 3 ਦਿਨ ਨੂੰ ਅਸੀਂ ਕਿੰਡੀ ਭੇਜ ਦਿੰਦੇ ਸੀ, ਤੇ ਫਿਰ ਬਾਕੀ ਦਿਨ ਮੈਂ ਘਰੇ ਹੁੰਦੀ ਸੀ, ਤੇ ਅੱਬੇ ਵੀ ਘਰੇ ਮੇਰੇ ਕੋਲ ਹੁੰਦਾ ਸੀ। ਜੀ। ਹਾਂਜੀ। ਤੁਸੀਂ ਤੁਹਾਡੇ ਲਾਈਫ ਦਾ ਕਾਫੀ ਸਟਰਗਲ ਰਿਹਾ ਹੈ, ਖਾਸ ਕਰਕੇ ਜਿਹੜਾ ਪਲੇਅਰ ਹੁੰਦਾ, ਤੁਸੀਂ ਦੱਸਿਆ ਇੰਟਰਨੈਸ਼ਨਲ ਲੈਵਲ ਤੋਂ ਇੱਕਦਮ ਆ ਕੇ ਇੱਥੇ ਝਟਕਾ ਹੀ ਲੱਗਿਆ ਸੀਗਾ। ਸੋ ਉਹ ਜਿਹੜਾ ਸਮਾਂ ਸੀ ਤੁਹਾਡੇ ਲਈ ਬਹੁਤ ਜ਼ਿਆਦਾ ਔਖਾ ਸੀ। ਉਸ ਸਮੇਂ ਦੇ ਵਿੱਚ ਬਹੁਤ ਕੁਝ ਸਿੱਖਿਆ ਹੋਣਾ ਤੁਸੀਂ, ਹਨਾ? ਵੀ ਕਿਸ ਤਰੀਕੇ ਨਾਲ ਬੰਦੇ ਨੂੰ ਤੁਸੀਂ ਕਿਵੇਂ ਆਪਣੇ ਐਕਸਪੀਰੀਅੰਸ ਤੋਂ ਕਿਸੇ ਨੂੰ ਸਲਾਹ ਦੇਣਾ ਚਾਹੁੰਦੇ ਹੋ ਕਿ ਜੇ ਤੁਹਾਡਾ ਉੱਥੇ ਵਧੀਆ ਮੁਕਾਮ ਹੈਗਾ ਇੰਡੀਆ ਦੇ ਵਿੱਚ, ਤੁਸੀਂ ਸਲਾਹ ਦੇਣੀ ਚਾਹੋਗੇ ਕਿ ਬਾਹਰ ਮੁਲਕ ਜਾਓ? ਹਾਂਜੀ, ਮੈਂ ਤਾਂ ਇਹੀ ਚਾਹੂੰਗਾ, ਜਿਹਦਾ ਤਾਂ ਉੱਥੇ ਬਹੁਤ ਵਧੀਆ ਵਾ ਉਹ ਤਾਂ ਠੀਕ ਆ, ਪਰ ਮੈਨੂੰ ਲੱਗਦਾ ਵੀ ਉੱਥੋਂ ਦੇ ਸਿਸਟਮ ਦਾ ਇੰਡੀਆ ਦੇ ਕਰਕੇ ਵੀ ਥੋੜੀ ਪ੍ਰੋਬਲਮ, ਆਪਾਂ ਸਾਰੇ ਇੱਥੇ ਮੂਵ ਕਰਦੇ ਆ, ਤੇ ਇੱਥੇ ਆ ਕੇ ਚਲੋ ਇਹ ਆ ਇੱਥੋਂ ਦੀ ਲਾਈਫ ਬਹੁਤ ਵਧੀਆ ਵਾ। ਤੁਸੀਂ ਹੈਗੀ, ਤੁਹਾਨੂੰ ਸਟਰਗਲ ਤਾਂ ਹਰੇਕ ਜਗ੍ਹਾ ਕਰਨਾ ਪੈਂਦਾ ਜਦੋਂ ਤੁਸੀਂ ਜਾਓ ਕਿਤੇ, ਪਰ ਇਹ ਸਟਰਗਲ ਤੋਂ ਬਾਅਦ ਵਿੱਚ ਤੁਹਾਡੀ ਲਾਈਫ ਵਧੀਆ ਹੋ ਜਾਂਦੀ ਹੈ। ਤੁਸੀਂ ਮੈਂ ਕਹਿੰਦਾ ਵੀ ਜੇ ਕਿਸੇ ਦਾ ਉੱਥੇ ਵਧੀਆ ਵਾ ਉਹ ਵੀ ਠੀਕ ਹੈ, ਲੇਕਿਨ ਮੂਵ ਹੋਣਾ ਚਾਹੁੰਦਾ ਹੋ ਸਕਦਾ, ਪਰ ਸਟਰਗਲ ਤਾਂ ਹੈਗੀ ਹੈ। ਕੋਈ ਐਡੀ ਤੁਹਾਨੂੰ ਕੋਈ ਅਚੀਵ ਤੁਸੀਂ ਐਡਾ ਈਜ਼ੀ ਨਹੀਂ ਕਰ ਸਕਦੇ, ਉਹਦੇ ਵਾਸਤੇ ਤੁਹਾਨੂੰ ਥੋੜਾ ਸਟਰਗਲ ਤਾਂ ਕਰਨਾ ਹੀ ਪੈਂਦਾ। ਜੀ। ਜਾਣ ਲੱਗੇ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਤੁਸੀਂ ਤੁਹਾਡੇ ਤੋਂ ਮੈਂ ਜਾਣਨਾ ਚਾਹੂੰਗੀ ਕੋਈ ਤੁਹਾਡੇ ਵੱਲੋਂ ਸੰਦੇਸ਼, ਤੁਹਾਡੀ ਪੂਰੀ ਲਾਈਫ ਜਿਹੜੀ ਇੱਥੇ ਪੰਜਾਬ ਤੋਂ ਲੈ ਕੇ ਤੁਹਾਡਾ ਸਫ਼ਰ ਆਸਟ੍ਰੇਲੀਆ ਦਾ ਰਿਹਾ, ਉਹਦੇ ਵਿੱਚ ਖੱਟੇ ਮਿੱਠੇ ਪਲ ਬਹੁਤ ਜ਼ਿਆਦਾ ਗੁਜ਼ਾਰੇ, ਸੋ ਉਹਦੇ ਵਿੱਚੋਂ ਕਿਹੋ ਜਿਹਾ ਐਕਸਪੀਰੀਅੰਸ ਨਿਕਲਿਆ ਤੇ ਲੋਕਾਂ ਨੂੰ ਕੀ ਦੱਸਣਾ ਚਾਹੋਗੇ? ਐਕਸਪੀਰੀਅੰਸ ਇਹੀ ਹੈ ਕਿ
ਸਟਰਗਲ ਵੀ ਲਾਈਫ 'ਚ ਹੋਣਾ ਚਾਹੀਦਾ, ਇਹ ਵੀ ਇੱਕ ਪੋਜ਼ਿਟਿਵ ਆ ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਸਟਰਗਲ ਦੇ ਨਾਲ ਲੈਂਦੇ ਆ ਤੇ ਸਾਨੂੰ ਉਹਦੀ ਵੈਲਿਊ ਪਤਾ ਲੱਗਦੀ ਆ ਤੇ ਜੇ ਸਾਨੂੰ ਕੋਈ ਚੀਜ਼ ਬਿਨਾਂ ਸਟਰਗਲ ਤੋਂ ਮਿਲ ਜੇ ਤੇ ਅਸੀਂ ਉਹਦੀ ਸਾਨੂੰ ਇੰਨੀ ਵੈਲਿਊ ਨਹੀਂ ਹੁੰਦੀ। ਤੇ ਇਹ ਆ ਕਿ ਇੱਥੇ ਰਹਿ ਕੇ ਵੀ ਸਾਨੂੰ ਆਪਣੀ ਕਮਿਊਨਿਟੀ ਦੀ ਸਪੋਰਟ ਕਰਨੀ ਚਾਹੀਦੀ ਆ ਤੇ ਕਿਉਂਕਿ ਜੇ ਅਸੀਂ ਆਪਣੀ ਕਮਿਊਨਿਟੀ ਦੀ ਸਪੋਰਟ ਕਰਾਂਗੇ, ਪੰਜਾਬੀ ਬੋਲਾਂਗੇ, ਆਪਣੇ ਕਲਚਰ ਨਾਲ ਜੁੜਾਂਗੇ ਤੇ ਤਾਂ ਹੀ ਕੱਲ ਨੂੰ ਸਾਡੇ ਬੱਚੇ ਜੁੜੇ ਰਹਿਣਗੇ, ਨਹੀਂ ਤੇ ਨਹੀਂ। ਜੀ ਜੀ ਬਿਲਕੁਲ। ਔਰ ਸਾਡੇ ਇੱਥੇ ਮੋਸਟਲੀ ਮੈਂ ਹੁਣ ਦੇਖਦੀ ਹਾਂ ਕਿ ਬੱਚੇ ਬਹੁਤ ਘੱਟ ਪੰਜਾਬੀ ਬੋਲਦੇ ਆ ਜੀ ਤੇ ਸਾਨੂੰ ਆਪਣੀ ਮਾਂ ਬੋਲੀ ਨਹੀਂ ਛੱਡਣੀ ਚਾਹੀਦੀ, ਆਪਣਾ ਕਲਚਰ, ਆਪਣੀਆਂ ਰੂਟਸ ਜ਼ਰੂਰ ਜੁੜੇ ਰਹਿਣਾ ਚਾਹੀਦਾ, ਭੁੱਲਣੀਆਂ ਨਹੀਂ ਚਾਹੀਦੀਆਂ। ਅਜੇ ਤੁਹਾਡੇ ਵੱਲੋਂ ਕੋਈ ਸੰਦੇਸ਼? ਬਸ ਇਹੋ ਹੀ ਹੈ ਜੀ, ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਓ ਤੇ ਇੱਥੇ ਪੰਜਾਬੀ ਨਾਲ, ਕਿਉਂਕਿ ਜਿਹੜੇ ਸਾਡੇ ਬੱਚੇ ਇੱਥੇ ਬੌਰਨ ਹੋਏ ਉਹਨਾਂ ਦੀ ਫਸਟ ਲੈਂਗੁਏਜ ਇੰਗਲਿਸ਼ ਜੀ, ਉਹਨਾਂ ਨੇ ਉਹ ਤਾਂ ਸਿੱਖ ਹੀ ਲੈਣੀ ਆ, ਉਹ ਤੇ ਸਿੱਖਣੀ। ਆਪਾਂ ਇਹ ਨਾ ਆਪਾਂ ਆਪਣੀ ਪੰਜਾਬੀ ਨਾ ਭੁੱਲ ਜਾਈਏ, ਇਸ ਕਰਕੇ ਮੇਰਾ ਇਹੋ ਹੀ ਆ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਤੇ ਆਪਣੇ ਕਲਚਰ ਨਾਲ ਜੋੜ ਕੇ ਰੱਖੋ ਤੇ ਇੱਕ ਦੂਜੇ ਦੀ ਸਪੋਰਟ ਕਰੋ ਬਸ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਟੂਡੀਓ ਚ ਆਉਣ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਹੀ ਵਧੀਆ ਲੱਗਿਆ ਤੇ ਸੰਦੇਸ਼ ਵੀ ਤੁਹਾਡਾ ਬਹੁਤ ਸੋਹਣਾ ਸੀ। ਧੰਨਵਾਦ ਜੀ। ਥੈਂਕ ਯੂ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ, ਪਰ ਜਾਂਦੇ ਜਾਂਦੇ ਇੱਕ ਸੰਦੇਸ਼ ਜਿਹੜਾ ਸਾਡੇ ਦਰਸ਼ਕਾਂ ਵੱਲੋਂ, ਸਾਡੇ ਮਹਿਮਾਨਾਂ ਵੱਲੋਂ ਦਿੱਤਾ ਗਿਆ ਉਹ ਇਹ ਹੈ ਜੀ ਕਿ ਪੰਜਾਬੀ ਮਾਂ ਬੋਲੀ, ਚਾਹੇ ਤੁਸੀਂ ਜਿਹੜੇ ਮਰਜ਼ੀ ਇਸ ਕੰਟਰੀ ਦੇ ਵਿੱਚ ਜਾਓ, ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲੋ, ਉਸ ਨੂੰ ਹਮੇਸ਼ਾ ਪ੍ਰਫੁੱਲਤ ਰੱਖੋ, ਆਪਣੇ ਕਲਚਰ ਦੇ ਨਾਲ, ਆਪਣੀ ਰੂਟਸ ਦੇ ਨਾਲ ਜੁੜੇ ਰਹੋ। ਧੰਨਵਾਦ, ਮਿਲਦੇ ਹਾਂ ਜੀ ਅਗਲੇ ਹਫ਼ਤੇ।